ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਰਕਾਰ ਅਤੇ ਉਸ ਦੇ ਮੀਡੀਆ ਦੇ ਮੂੰਹ ਤੇ ਗਲਾਸਗੋ ਸਕਾਟਲੈਂਡ ਯੂਕੇ ਦੀ ਪੁਲਿਸ ਨੇ ਇੱਕ ਕਰਾਰੀ ਚਪੇੜ ਜਿਹੜੀ ਮਾਰੀ ਹੈ। ਉਹਨਾਂ ਤਿੰਨ ਸਿੱਖ ਨੌਜਵਾਨਾਂ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰਾ ਦੇ ਪਾਰਕਿੰਗ ਲੋਟ ਤੋਂ ਮੁੜਨ ਲਈ ਮਜਬੂਰ ਕਰ ਦਿੱਤਾ ਸੀ। ਇਸ ਲਈ ਉਹਨਾਂ ਨੇ ਕਲੀਨ ਚਿੱਟ ਦਿੱਤੀ ਹੈ ਪੁਲਿਸ ਨੇ ਉਹਨਾਂ ਤਿੰਨ ਨੌਜਵਾਨਾਂ ਨੂੰ। ਸੋ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਕੋਈ ਜ਼ੁਲਮ ਨਹੀਂ ਕੀਤਾ, ਉਹਨਾਂ ਨੇ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤਾ ਹੈ ਜੋ ਕਰਨਾ ਬਣਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ ਨੇ? ਦੇਖੋ ਅਸੀਂ ਹੁਣੇ ਗਲਾਸਗੋ ਇਨਸੀਡੈਂਟ ਨੂੰ ਡਿਸਕਸ ਕਰਕੇ ਹਟੇ। ਅੱਛਾ, ਇੰਡੀਅਨ ਗਵਰਨਮੈਂਟ ਨੇ ਇਸ ਨੂੰ ਬਹੁਤ ਵੱਡਾ ਇਸ਼ੂ ਬਣਾ ਕੇ ਈਵਨ ਹਾਈ ਕਮਿਸ਼ਨਰ ਨੇ ਵੀ ਪੁਲਿਸ ਕੋਲ ਸ਼ਿਕਾਇਤ ਕੀਤੀ ਔਰ ਇੰਡੀਅਨ ਗਵਰਨਮੈਂਟ ਨੇ ਵੀ ਕੀਤਾ ਕਿ ਜੀ ਹਮਲਾ ਕਰਤਾ ਡਿਪਲੋਮੈਟ ਤੇ ਔਰ ਇਹ ਸਿਕਿਉਰਿਟੀ ਦੇਣਾ ਸੀ ਇੰਗਲੈਂਡ ਦੀ ਜ਼ਿੰਮੇਵਾਰੀ ਔਰ ਦੂਸਰਾ ਸੋ ਜ਼ਾਹਰ ਹੈ ਜਦੋਂ ਰਿਪੋਰਟ ਕੀਤਾ ਪੁਲਿਸ ਕੇਸ ਬਣਿਆ। ਸੋ ਇਹ ਇੱਕ ਜਦੋਂ ਅਸੀਂ ਸਕਾਟਲੈਂਡ ਵਰਗੇ ਸੂਬੇ ਦੀ ਗੱਲ ਕਰਦੇ ਹਾਂ, ਵੈਸੇ ਤਾਂ ਯੂਕੇ 'ਚ ਹੀ ਓਵਰਆਲ ਇੱਕ ਲਾਫੁਲ ਸਿਸਟਮ ਹੈ, ਉਹਨਾਂ ਦੀ ਪੁਲਿਸ ਨੇ ਬਰਾਬਰ ਉਹਨੂੰ ਉਵੇਂ ਹੀ ਜੋ ਐਵੀਡੈਂਸ ਸੀ ਉਹਦੇ ਤੇ ਬੇਸਡ ਇਨਵੈਸਟੀਗੇਟ ਕੀਤਾ ਔਰ ਅੱਜ ਉਹਨਾਂ ਦੇ ਪ੍ਰੋਮੀਨੈਂਟ ਅਖਬਾਰ ਦਾ ਹੈਰਲਡ ਉਸ ਦੀ ਹੈਡਲਾਈਨ ਲੱਗੀ ਹੋਈ ਹੈ, No criminality in Sikh protest of Indian commissioner at ਗੁਰਦੁਆਰਾ। ਕਿ ਜਦੋਂ ਹਾਈ ਕਮਿਸ਼ਨਰ ਆਇਆ ਤੇ ਜਿਹੜਾ ਪ੍ਰੋਟੈਸਟ ਹੋਇਆ ਉਹਦੇ 'ਚ ਕੋਈ ਅਪਰਾਧ ਨਹੀਂ, no criminality, one liner। ਔਰ ਉਹਨਾਂ ਨੇ ਕਿਹਾ ਪੁਲਿਸ ਸਕਾਟਲੈਂਡ ਹੈਜ਼ ਐਂਡਡ ਏ ਪ੍ਰੋਬ prompted by a complaint from the Indian government after their high commissioner was met by protesters outside the Gurdwara in Glasgow's south side. The force said an investigation had found no criminality. Case closed. क्या जी ਅਸੀਂ ਇਨਵੈਸਟੀਗੇਟ ਕੀਤਾ ਹੈ, ਕੋਈ ਕ੍ਰਿਮੀਨੈਲਿਟੀ ਨਹੀਂ ਹੈ ਔਰ ਜ਼ਾਹਰ ਹੈ ਕਿ ਵੀ ਉਹ ਹੈ ਵੀ ਨਹੀਂ ਸੀ। ਤਾਂ ਇਹਨਾਂ ਨੇ ਜਿਸ ਕਿਸਮ ਦਾ ਗੁੱਡਾ ਬੰਨਿਆ ਸੀ ਪਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਕਰੇ ਸੋ ਇਹ ਕਰ ਪਾਏ। ਇਹ ਹੈ ਇਨਸਾਫ ਜਾਂ ਜਸਟਿਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਅਕਾਊਂਟੇਬਿਲਿਟੀ ਦੀ। ਹੁਣ ਇਸੇ ਨੂੰ ਹੀ ਜੇ ਲਟਕਾਈ ਜਾਂਦੇ ਕੋਈ ਹੋਰ ਹੁੰਦਾ ਉਹ ਕਹਾਣੀਆਂ ਪਾਏ ਜਾਂਦੇ ਨਾਲ ਦੀ ਨਾਲ ਫਾਈਲ ਕਲੋਜ਼ਡ ਕੇਸ ਕਲੋਜ਼ਡ। ਔਰ ਇਹ ਵੀ ਦੱਸ ਦਿੱਤਾ ਹੈ ਕਿ ਭਾਈ ਇਹ ਹੈ ਜਦੋਂ ਤੁਸੀਂ ਜਮਹੂਰੀ ਮੁਲਕਾਂ ਦੀ ਗੱਲ ਕਰਦੇ ਹੋ ਜਿੱਥੇ ਸ਼ਾਂਤਮਈ ਅੰਦਾਜ਼ 'ਚ ਆਪਣੀ ਗੱਲ ਕਹਿਣ ਦਾ ਹੱਕ ਹੈ ਔਰ ਇਹਨਾਂ ਤਿੰਨੋਂ ਹੀ ਨੌਜਵਾਨਾਂ ਨੇ ਜਿਹੜਾ ਹੈ ਉਹ ਇੱਕ ਵਾਰ ਜਿੱਥੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸਪਿਰਿਟ ਦਾ ਪ੍ਰਗਟਾਵਾ ਕੀਤਾ ਉੱਥੇ ਭਾਰਤੀ ਰਜੀਮ ਦੇ ਮੂੰਹ ਤੇ ਵੀ ਚਪੇੜ ਵੱਜੀ ਜਦੋਂ ਉਹ ਆਪਣੇ ਟਾਊਟਾਂ ਰਾਹੀਂ ਜੋ ਉੱਥੇ ਜਾ ਕੇ ਔਰ ਕਿਵੇਂ ਜੇ ਝਗੜਾ ਹੁੰਦਾ ਤਾਂ ਵੀ ਉਹਨਾਂ ਦੇ ਹੱਕ 'ਚ ਜੇ ਬੋਲ ਜਾਂਦਾ ਤਾਂ ਵੀ ਉਹਨਾਂ ਨੇ ਕਿਹਾ ਜੀ ਦੇਖੋ ਇਹ ਕਹਿੰਦੇ ਸੀ ਅਸੀਂ ਪਾਬੰਦੀਆਂ ਲਾਈਆਂ। ਹਾਈ ਕਮਿਸ਼ਨ ਕਿੱਥੋਂ ਲੰਡਨ ਤੋਂ ਉੱਠ ਕੇ ਸਕਾਟਲੈਂਡ ਗਿਆ ਹੋਇਆ ਕਿ ਵੀ ਪੂਰਾ ਉਹ ਇੱਕ ਪਲੈਨਡ ਆਰਕੈਸਟ੍ਰੇਟਡ ਲਾਈਨ। ਤੇ ਜੇ ਇਹਨਾਂ ਤਿੰਨਾਂ ਚੋਂ ਕਿਸੇ ਨੂੰ ਹੁੰਦਾ ਫਿਰ ਇਹਨਾਂ ਨੇ ਉਹ ਦੇਖੋ ਜੀ ਹੈਂਡਕਫ ਹੋ ਗਏ ਫੜੇ ਗਏ। ਪੁਲਿਸ ਨੇ ਕਿਹਾ ਕਿ ਵੀ ਕੋਈ ਕ੍ਰਿਮੀਨੈਲਿਟੀ ਨਹੀਂ ਹੈ। ਸੋ ਇਹ ਚਪੇੜਾਂ ਦੇ ਨਾਲ ਮੂੰਹ ਲਾਲ ਹੋਣ ਵਾਲਾ ਕੰਮ ਹੋ ਗਿਆ ਤੇ ਅੱਜ ਲੇਟ ਚੱਲ ਰਹੇ ਤੁਸੀਂ ਹੁਣ ਮੈਸੇਜ। ਹਾਂਜੀ, ਗੁਰਮੀਤ ਸਿੰਘ ਜੀ ਲਿਖਦੇ ਨੇ ਪਹਿਲਾਂ ਤਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਕਿ ਸਾਨੂੰ ਜਿਹੜੇ ਤੁਸੀਂ ਬੜੇ ਹੀ ਅੱਛੇ ਜਿਹੜੇ ਮੈਸੇਜ ਨੇ ਉਹ ਲਿਖੇ ਨੇ। ਸੋ ਗੁਰਮੀਤ ਸਿੰਘ ਜੀ ਲਿਖਦੇ ਨੇ ਕਿ ਪੰਜਾਬ ਨੋ ਪਾਰਟ ਇੰਡੀਆ ਆਜ਼ਾਦੀ ਹਾਲ ਹੈ। ਫਿਰ ਉਹਨੇ ਕਿਹਾ ਕੈਨੇਡਾ USA ਵੈਰੀ ਵੈਰੀ ਥੈਂਕਸ। ਐਂਡ ਫਿਰ ਇਸ ਜ਼ੁਬੇਰ ਜੀ ਆਏ ਨੇ, ਇਹ ਵੀ ਕਹਿੰਦੇ ਨੇ ਕਿ ਕੋਈ ਚੀਜ਼ ਵੀ कुर्बानी के बगैर नहीं मिलती। और फिर उन्होंने मैसेज आएगा कहते कश्मीर की आज़ादी खालिस्तान के रास्ते से होकर जाती है और बहुत जल्द कहते वाघा बॉर्डर पर खालिस्तान का झंडा झूलेगा। उनका उन्होंने कहना है कहते इंशाअल्लाह तुहाडे मूंह च घिओ शक्कर। हाँ जी। फिर इसी तरह जिंदर भी SK लिखते हैं कैनेडा सरकार का धन्यवाद। जसवीर बराड़ जी खालिस्तान कहते हैं गुरपतवंत सिंह पन्नू एंड वीर जिंदाबाद। एंड फिर कहते हैं गुरमीत सिंह ने सिख कम्युनिटी जिंदाबाद सिख फॉर जस्टिस जिंदाबाद। और इसी तरह मैसेज आएगा साढ़े को जुबेर जी कहते हैं इसलिए मैं कहता हूँ कि तमाम सिखों को खालिस्तान का नाम लेना चाहिए। सो इसी तरह गुरमीत सिंह कहते हैं कौम का हल खालिस्तान है और सिख फॉर जस्टिस जिंदाबाद कहते हैं। एंड फिर इसी तरह विकी हॉल मैस कहते हैं कि बी यूनाइटेड एंड वर्क टुगैदर टू गैट खालिस्तान। एंड फिर उन्होंने कहते हैं कि फोकस ऑन यूर गोल खालिस्तान खालिस्तान। एंड फिर मैसेज आएगा साढ़े को गुरमीत सिंह वोटिंग फॉर सिख राज कहते हैं। और काफ़ी सारे सानू मैसेज ने और फिर इसी तरह मैसेज आएगा मनजिंदर फतेह कहते हैं कि वाहिगुरू जी। एंड इसी तरह अवतार सिंह जी कहते राज बिना ना धर्म चले हैं
ਧਰਮ ਬਿਨਾਂ ਸਭ ਤਲੇ ਮਲੇ ਹੈ, ਇੱਕੋ ਹੱਲ ਹੈ ਆਪਣਾ ਘਰ ਖਾਲਿਸਤਾਨ, ਨਹੀਂ ਤਾਂ ਇਹਨਾਂ ਬਹੁਤ ਬੁਰਾ ਹਾਲ ਕਰਨਾ। ਸੋ ਗੋਵਿੰਦਰ ਸਿੰਘ ਫਿਰ ਕਹਿੰਦੇ ਆਲ ਪ੍ਰੋਬਲਮਸ ਵਿਲ ਬੀ ਸੋਲਵਡ ਵੈਨ ਸਿੱਖਸ ਲਿਬਰੇਟ देयर ਹੋਮਲੈਂਡ, ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ। ਮੇਰਾ ਖਿਆਲ ਹੈ ਬਾਕੀ ਸਭ ਦਾ ਸ਼ੁਕਰੀਆ ਅਦਾ ਕਰ ਦਿਓ। ਫੇਸਬੁੱਕ ਤੇ ਪ੍ਰਭਦਿਆਲ ਸਿੰਘ, ਦਵਿੰਦਰ ਸੰਧੂ, ਸੋਹਣ ਸਿੰਘ ਮਾਇਲ, ਮਨਜੀਤ ਸਿੰਘ ਗੌਂਡਪੁਰ, ਨਿਰੰਜਨ ਸਿੰਘ, ਮੁਹੰਮਦ ਅਨਵਰ, ਬਿਲਾ ਨੀਲਾ ਔਰ ਰਾਜਵਿੰਦਰ ਸਿੰਘ, ਇਹਨਾਂ ਸਾਰਿਆਂ ਦੇ ਮੈਸੇजेस ਨੇ। ਫਤਿਹ ਹੈ, ਖਾਲਿਸਤਾਨ ਜ਼ਿੰਦਾਬਾਦ ਹੈ, ਫ੍ਰੀ ਕਸ਼ਮੀਰ ਹੈ, ਮੁਹੰਮਦ ਅਨਵਰ ਸਾਹਿਬ ਨੇ ਕਿਹਾ ਫ੍ਰੀ ਖਾਲਿਸਤਾਨ। ਔਰ ਬਿਲਾ ਨੀਲਾ ਕਹਿੰਦੇ ਨੇ ਡਾਕਟਰ ਸਾਹਿਬ ਹਿਊਮਨ ਇੰਟੈਲੀਜੈਂਸ ਤੇ ਡਿਜੀਟਲ ਇੰਟੈਲੀਜੈਂਸ ਕੀ ਫ਼ਰਕ ਹੈ ਜੀ? ਹਿਊਮਨ ਇੰਟੈਲੀਜੈਂਸ ਇਹ ਹੈ ਜਿਹੜੀ ਤੁਸੀਂ ਬੰਦਿਆਂ ਰਾਹੀਂ ਬੰਦੇ ਰਿਕਰੂਟ ਕੀਤੇ ਹੁੰਦੇ ਨੇ, ਉਹ ਤੁਹਾਨੂੰ ਖਬਰ ਲਿਆ ਕੇ ਦਿੰਦੇ ਨੇ। ਤੇ ਡਿਜੀਟਲ ਦੇ ਵਿੱਚ ਆ ਜਾਂਦਾ ਜਦੋਂ ਡਿਪਲੋਮੈਟ ਆਪਸ 'ਚ ਕੋਈ ਗੱਲਬਾਤ ਕਰ ਰਹੇ ਨੇ ਜਾਂ ਰਾਹ ਦੇ ਏਜੰਟ ਆਪਰੇਟਿਵ ਆਪਸ 'ਚ ਕੋਈ ਗੁਫ਼ਤਗੂ ਜਿਹੜੀ ਹੈ ਆਪਣੇ ਸਟੇਸ਼ਨ ਚੀਫ ਨਾਲ ਕਰ ਰਹੇ ਨੇ ਜਾਂ ਪਿੱਛੇ ਨਾਲ ਕਰ ਰਹੇ ਨੇ, ਅੱਛਾ, ਉਹਨੂੰ ਡਿਜੀਟਲ ਵੀ ਸਿਗਨਲ ਇੰਟੈਲੀਜੈਂਸ ਵੀ ਕਹਿੰਦੇ ਨੇ ਕਿ ਜਿਹੜੀ ਕੈਪਚਰ ਹੁੰਦੀ ਹੈ, ਜਿੰਨਾ ਮੈਨੂੰ ਪਤਾ ਹੈ ਇਸ ਬਾਰੇ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਟੈਰਰਿਸਟ ਇੰਡੀਅਨ ਸਟੇਟ ਇਜ਼ ਐਕਟਿੰਗ ਲਾਈਕ ਸਦਾਮ ਹੁਸੈਨ ਐਂਡ ਹਿਸ ਕੈਬਨਿਟ, ਹੋਪਫੁਲੀ ਇੰਡੀਅਨ ਟੈਰਰਿਸਟ ਵਿਲ ਮੀਟ ਦਾ ਸੇਮ ਫੇਟ ਟੂ। ਸਦਾਮ ਹੁਸੈਨ ਤਾਂ ਜ਼ਿਆਦਾ ਜਿਹੜਾ ਉਹਨੂੰ ਵਿਲੀਫਾਈ ਕੀਤਾ ਗਿਆ, ਉਹਨੇ ਬਾਹਰ ਆ ਕੇ ਕੋਈ ਅਮਰੀਕਾ ਜਾਂ ਵੈਸਟਰਨ ਮੁਲਕਾਂ 'ਚ ਨਹੀਂ ਕੀਤਾ। ਠੀਕ ਹੈ, ਉਹਨੇ ਆਪਣੇ ਲੋਕਾਂ ਦੇ ਉੱਤੇ, ਉਹ ਕੁਰਦ ਹੋਣ ਦੂਜੇ ਹੋਣ, ਜ਼ੁਲਮ ਕੀਤੇ, ਪਰ ਉਹ ਜਦੋਂ ਕਰਦਾ ਸੀ ਜ਼ੁਲਮ ਉਦੋਂ ਤਾਂ ਅਮਰੀਕਾ ਉਹਦੀ ਬੈਕ ਕਰਦਾ ਸੀ। ਇਹਨਾਂ ਨੇ ਤਾਂ KGB ਔਰ ਮੋਸਾਦ ਦੇ ਪੈਟਰਨ ਦੇ ਉੱਤੇ ਇਹ ਰਾਹ ਦੀ ਐਕਟੀਵਿਟੀ ਹੈ। ਕਮਲ ਸਿੰਘ ਕਹਿੰਦੇ ਨੇ ਜੇ ਸਿੱਖਾਂ ਵਿੱਚ ਕਿਸੇ ਦੇ ਗੁਰੂ ਘਰ ਆਉਣ ਜਾਂ ਨਾ ਆਉਣ ਬਾਰੇ ਵਿਚਾਰ ਚੱਲ ਰਹੀ ਹੈ, ਬੜੀ ਬੇਸਮਝੀ ਵਾਲੀ ਗੱਲ ਹੈ। ਇੱਕ ਰਾਹੁਲ ਗਾਂਧੀ ਦੇ ਗੁਰੂ ਘਰ ਆਉਣ ਨੂੰ ਪੋਜ਼ਿਟਿਵ ਲੈਣਾ ਚਾਹੀਦਾ ਹੈ, ਜਿਸ ਦਾ ਬਾਪ, ਮਾਂ ਤੇ ਨਾਨਾ ਸਿੱਖਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੀ ਕਰਦੇ ਹੋਣ, ਉਹ ਗੁਰੂ ਘਰ ਆ ਕੇ ਸਿੱਖਾਂ ਦੇ ਭਾਂਡੇ ਮਾਂਜੇ, ਇਹ ਸਾਡੇ ਗੁਰੂ ਸਾਹਿਬ ਜੀ ਦੀ ਵੱਡੀ ਵਡਿਆਈ ਤੇ ਕਲਾ ਹੈ। ਦੂਜਾ, ਵਲਾਇਤ ਦੇ ਗੁਰੂ ਘਰ ਵਾਂਗ ਉਸਨੇ ਕੋਈ ਮਹਿਮਾਨ ਦੀ ਤਰ੍ਹਾਂ, ਖਾਸ ਮਹਿਮਾਨ ਦੀ ਤਰ੍ਹਾਂ ਸਮੋਸੇ ਨਹੀਂ ਖਾਣੇ ਸੀ, ਨਾ ਸਟੇਜ ਤੇ ਬੋਲਣਾ ਸੀ। ਮੈਨੂੰ ਲੱਗਦਾ ਉਸ ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਹੈ। ਨਾ ਕਲੰਕ ਨੂੰ ਮੱਥੇ ਤੇ ਰੱਖਣਾ ਚਾਹੁੰਦਾ, ਨਾ ਕੋੜੀ ਬਣ ਕੇ ਜਿਉਣਾ ਚਾਹੁੰਦਾ। ਉਸ ਦੇ ਵਿਰੋਧੀ ਤਾਂ ਇਹੀ ਚਾਹੁੰਦੇ ਹਨ ਕਿ ਉਹ ਮਾਫੀ ਮੰਗੇ ਤੇ ਅਸੀਂ ਬਹੁ ਗਿਣਤੀ ਦੀਆਂ ਵੋਟਾਂ ਲਈਏ। ਦੂਜਾ, ਜੋ ਹਰ ਕੋਈ ਗੁਰੂ ਘਰ ਆ ਸਕਦਾ ਇਹਦੀ ਕਾਵਾਂ ਰੌਲੀ ਪਾ ਰਹੇ ਹਨ, ਉਹਨਾਂ ਨੂੰ ਸਿੱਖ ਸਿਧਾਂਤ ਤੇ ਇਤਿਹਾਸ ਬਾਰੇ ਪਤਾ ਨਹੀਂ। ਬੇਅੰਤ ਮੌਕੇ ਜਦੋਂ ਗੁਰੂ ਸਾਹਿਬ ਨੇ ਆਪਣੇ ਨਜ਼ਦੀਕੀਆਂ ਨੂੰ ਵੀ ਦਰਸ਼ਨ ਦੇਣ ਤੋਂ ਮਨਾ ਕੀਤਾ। ਸੰਖੇਪ ਵਿੱਚ ਪ੍ਰੇਮਾ ਕੋੜੀ ਕਈ ਮਹੀਨਿਆਂ ਤੱਕ ਬਾਹਰ ਬੈਠਾ ਰਿਹਾ। ਬਾਬਾ ਰਾਮ ਰਾਏ, ਸੋਹਣਾ ਤੇ ਮੋਹਣਾ ਆਦਿ ਅਨੇਕ ਉਦਾਹਰਨਾਂ, ਇੱਥੋਂ ਤੱਕ ਕਿ ਧੀਰਮਲ ਜੋ ਗੁਰੂ ਘਰ ਦੇ ਪਰਿਵਾਰ ਦਾ ਮੈਂਬਰ ਸੀ ਨੂੰ ਕੁੱਟ ਕੇ ਬਾਹਰ ਕੱਢਣਾ। ਇੱਥੇ ਜਿਨ੍ਹਾਂ ਨੇ ਸਵੇਰੇ ਉੱਠ ਕੇ ਮੂੰਹ ਵੀ ਨਹੀਂ ਧੋਤਾ ਹੁੰਦਾ, ਸਿੱਖਾਂ ਨੂੰ ਦੱਸਣ ਆ ਜਾਂਦੇ ਨੇ ਗੁਰੂ ਘਰ ਹੈ, ਸਭ ਦਾ ਸਾਂਝਾ, ਅਸੀਂ ਕਰਨਾ ਰਾਜੀ ਰਾਂਝਾ। ਭਲਾ ਇਹ ਕੋਈ ਸ਼ਾਮਲਾਹਟ ਹੈ? ਬਿਲਕੁਲ ਤੁਸੀਂ ਦਲੀਲਾਂ ਨਾਲ ਗੱਲ ਕੀਤੀ। ਔਰ ਜਿਹੜੇ ਇਤਿਹਾਸ ਦੇ ਵੇਰਵੇ ਨੇ, ਇਹੀ ਨਹੀਂ ਕਿ ਵੀ ਇਹਨਾਂ ਨੂੰ ਉਦੋਂ ਨਹੀਂ ਆਣ ਦਿੱਤਾ ਗਿਆ। ਅੱਜ ਵੀ 3 ਸਦੀਆਂ ਬਾਅਦ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਰਾਮ ਰਾਈਏ, ਧੀਰ ਮਲੀਏ, ਮੀਣੇ ਮਸੰਦ ਇਹਨਾਂ ਨਾਲ ਨਾ ਵਰਤਣ ਦੀ ਹਦਾਇਤ ਹੈ। ਮਤਲਬ ਹੈ ਕਿ ਵੀ ਇਹਨਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਾ ਹੈ। ਔਰ ਫਿਰ ਨਵਾਜ਼ ਚੌਧਰੀ ਕਹਿੰਦੇ ਨੇ ਇੰਡੀਆ ਵਾਂਟ ਫ੍ਰੀ ਬਲੋਚਿਸਤਾਨ ਇਨ ਪਾਕਿਸਤਾਨ ਬਟ ਡੋਂਟ ਵਾਂਟ ਫ੍ਰੀ ਖਾਲਿਸਤਾਨ। ਨਵਾਜ਼ ਚੌਧਰੀ ਸਾਹਿਬ ਸ਼ੁਕਰੀਆ, ਤੁਸੀਂ ਬੜਾ ਰੈਗੂਲਰਲੀ ਲਿਖਦੇ ਹੋ। ਕੱਲ੍ਹ ਵੀ ਤੁਹਾਡਾ ਕਮੈਂਟ ਮਾਂ ਬਾਰੇ ਜਿਹੜਾ ਸਾਡਾ ਸੀ ਮਾਤਾ ਜੀ ਗੁਰਦੀਪ ਕੌਰ ਹੋਰਾਂ ਬਾਰੇ, ਤੁਸੀਂ ਉਸ ਨੂੰ ਐਪਰੀਸ਼ੀਏਟ ਕੀਤਾ, ਸ਼ੁਕਰੀਆ। ਪਰਦੇਸੀ ਜੀਵਾਤਮਾ ਕਹਿੰਦੇ ਨੇ ਜਦੋਂ ਕਦੇ BC ਦੇ ਰੇਡੀਓ ਸੁਣੋ 10 ਕੁ ਪੰਜਾਬੀ ਭਾਰਤੀ ਭੇਡਾਂ ਹਨ ਜੋ ਸਾਰੇ ਸਟੇਸ਼ਨਾਂ ਤੇ ਜਾ ਕੇ ਕੈਨੇਡੀਅਨ ਘਾਹ ਖਾਂਦੀਆਂ ਹਨ ਤੇ ਜੁਗਲੀ ਭਾਰਤ 'ਚ ਕਰਦੀਆਂ ਨੇ। ਵੈਲ ਸੈਡ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਇਜ਼ ਇਟ ਪੋਸੀਬਲ ਟੂ ਓਪਨ ਅਪ ਖਾਲਿਸਤਾਨ ਐਮਬੈਸੀਜ਼ ਐਂਡ ਪਾਸਪੋਰਟਸ ਐਜ਼ ਵਰ ਡਨ ਆਫਟਰ 1984? ਰਾਜਵਿੰਦਰ ਸਿੰਘ ਜੀ, ਉਹ ਤਾਂ ਇੱਕ ਸੰਕੇਤਕ ਤੌਰ ਤੇ ਸੀ ਜਿਹੜਾ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਕੀਤਾ। ਹੁਣ ਅਸੀਂ ਅਸਲੀ ਪਾਸਪੋਰਟ ਤੇ ਅਸਲੀ ਕਰੰਸੀ ਦੇ ਨੇੜੇ ਪਹੁੰਚ ਗਏ ਹਾਂ। ਹੁਣ ਇਸ ਕਿਸਮ ਦੇ ਜੈਸਚਰਸ ਦੀ ਲੋੜ ਨਹੀਂ ਹੈ। ਉਦੋਂ ਇਹ ਗੱਲ ਬੜੀ ਐਕਸਾਈਟ ਕਰਨ ਵਾਲੀ ਵੀ ਸੀ ਕਿ ਦੇਖਣਾ ਖਾਲਿਸਤਾਨ ਦਾ ਪਾਸਪੋਰਟ ਕੀ ਹੈ, ਡਾਲਰ ਕੀ ਹੈ। ਪਰਦੇਸੀ ਜੀਵਾਤਮਾ ਕਹਿੰਦੇ ਨੇ ਅੱਜ ਵੈਨਕੂਵਰ ਦੇ ਇੱਕ ਰੇਡੀਓ ਤੇ ਇੰਡੋ ਕੈਨੇਡੀਅਨ ਭੇਡਾਂ ਟਰੂਡੋ ਤੋਂ ਸਬੂਤ ਮੰਗੀ ਜਾਂਦੀਆਂ ਸਨ। ਸਬੂਤ ਅਦਾਲਤਾਂ ਵਿੱਚ ਪੇਸ਼ ਹੋਣਗੇ। ਇੱਕ ਪੰਜਾਬੀ ਭੇਡ ਕਹਿ ਰਹੀ ਸੀ ਕਿ ਭਾਰਤ ਨੂੰ ਕੈਨੇਡਾ ਦੀ ਲੋੜ ਨਹੀਂ, ਕੈਨੇਡਾ ਨੂੰ ਭਾਰਤ ਦੀ ਲੋੜ ਹੈ। ਉਸ ਭੇਡ ਨੂੰ ਭਾਰਤ ਵਿੱਚ ਘਾਹ ਚੁਗਣ ਲਈ ਆ ਜਾਣਾ ਚਾਹੀਦਾ ਹੈ। ਬਿਲਕੁਲ ਤੁਸੀਂ ਠੀਕ ਕਿਹਾ ਭੈਣ ਜੀ। ਕਿਰਨਜੀਤ ਕੌਰ
ਕਹਿੰਦੇ ਨੇ ਜਿਹੜੇ ਵਿਹਲੜਾਂ ਨੂੰ ਘਰੇ ਕੋਈ ਚਾਹ ਨਹੀਂ ਪੁੱਛਦਾ ਉਹ ਟਰੂਡੋ ਤੋਂ ਸਬੂਤ ਪੁੱਛੀ ਜਾਂਦੇ। ਇਹ ਬਿਲਕੁਲ ਠੀਕ ਫਰਮਾਇਆ ਤੁਸੀਂ। ਔਰ ਸ਼ਿੰਦਾ ਸਹੋਤਾ, ਦੀਪ ਸਿੰਘ ਔਰ ਐਮ ਜਾਵੇਦ ਬਾਬਰ ਕਹਿੰਦੇ ਨਾ ਹਿੰਦੀ ਨਾ ਹਿੰਦੁਸਤਾਨ, ਪੰਜਾਬ ਦਾ ਹੱਲ ਖਾਲਿਸਤਾਨ। ਬਹੁਤ ਬਹੁਤ ਸ਼ੁਕਰੀਆ ਜਾਵੇਦ ਜੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।